व्यूअर्स वेलकम बैक टू प्रोग्राम। सो व्यूअर्स आने वाले सैक्शन में गलबात करांगे कि पंजाबी लोक गायक सिद्धू मूसेवाला का कतल भारतीय एजेंसियां वालों 29 मई ਨੂੰ ਕਰਵਾਇਆ ਗਿਆ ਸੀ। ਲਗਭਗ 3 ਹਫ਼ਤੇ ਬੀਤਣ ਬਾਅਦ ਹੀ ਭਾਰਤੀ ਏਜੰਸੀਆਂ ਨੇ ਅੱਡ-ਅੱਡ ਗੈਂਗਸਟਰਾਂ ਨੂੰ ਫੜਨ ਦੀ ਜਿਹੜੀ ਨਟੰਕੀ ਕੀਤੀ। ਹੁਣ ਭਾਰਤੀ ਏਜੰਸੀਆਂ ਨੇ ਸ਼ੱਕ ਦੀ ਸੂਈ ਜਿਹੜੀ ਪਾਕਿਸਤਾਨ ਦੀ ISI ਵੱਲ ਮੋੜ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਹਿੰਦੂਤਵਾਦ ਜਾਂ ਬ੍ਰਾਹਮਣਵਾਦ ਇਸ ਦਾ ਤੁਸੀਂ ਪਿਛੋਕੜ ਦੇਖੋ ਜਾਂ ਇਹਨਾਂ ਦੀ ਮਾਈਥੋਲੋਜੀ ਦੇਖੋ ਤੇ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਉਹ ਕਰੈਕਟਰ ਉਸਾਰੇ ਜਾਂਦੇ ਨੇ। ਹੁਣ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਇਹ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ ਕਿਉਂ ਅਟਰੈਕਟ ਕਰਦੀ ਹੈ ਔਰ ਕਿਉਂ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਹੁੰਦਾ ਹੈ, ਕਿਉਂਕਿ ਜੇ ਤੁਸੀਂ ਇਹਨਾਂ ਦੀਆਂ ਕਹਾਣੀਆਂ ਵੀ ਦੇਖੋਗੇ ਤੇ ਕਹਾਣੀ ਦੇ ਵਿੱਚ ਇੱਕ ਨੂੰ ਨਾਇਕ ਬਣਾਇਆ ਜਾਂਦਾ ਹੈ, ਜਿਹੜਾ ਮੇਨ ਐਕਟਰ ਹੁੰਦਾ ਹੈ, ਇੱਕ ਖਲਨਾਇਕ ਹੁੰਦਾ ਹੈ, ਡੈਵਲ ਹੁੰਦਾ ਹੈ, ਔਰ ਫਿਰ ਉਸ ਕਰੈਕਟਰ ਨੂੰ ਇਹ ਜਿਸ ਤਰੀਕੇ ਨਾਲ ਬਿਲਡ ਕਰਦੇ ਨੇ। ਇਹਨਾਂ ਦਾ ਜਿਹੜਾ ਨਾਇਕ ਹੈ ਖਲ, ਭਾਵੇਂ ਉਹਦਾ weight 70 ਪਾਉਂਡ ਹੀ ਹੋਏ, ਉਹ ਖਲਨਾਇਕ ਨੂੰ ਜਿਹੜਾ ਇੰਨੀਆਂ ਪੁੱਠੀਆਂ ਲੱਤਾਂ ਮਾਰ ਰਿਹਾ ਹੁੰਦਾ, ਕੁੱਟ ਰਿਹਾ ਹੁੰਦਾ, ਤਾੜੀਆਂ ਵੀ ਲੋਕ ਮਾਰ ਰਹੇ ਹੁੰਦੇ ਵੀ ਆਹ ਇਹ ਹੋਇਆ, ਔਰ ਅਖੀਰ 'ਚ ਜਿਹੜਾ ਉਹ ਖਲਨਾਇਕ ਡਿਫੀਟ ਹੁੰਦਾ ਹੈ ਤੇ ਨਾਇਕ। ਇਹ ਸਾਰੀ ਕਹਾਣੀ ਉਹਨਾਂ ਦੀ 90% ਦੀ ਕਹਾਣੀ ਇਹਦੇ ਦੁਆਲੇ ਘੁੰਮਦੀ। ਹੁਣ ਇਹ ਕਿਉਂਕਿ ਇਹਨਾਂ ਦੀ ਐਕਸਪਰਟੀਜ਼ ਹੈ, ਇਹਨਾਂ ਨੇ ਇਤਿਹਾਸ 'ਚ ਕਿਹਨੂੰ ਨਾਇਕ ਬਣਾਉਣਾ ਹੈ, ਕਿਹਨੂੰ ਦੇਵਤਾ ਬਣਾਉਣਾ ਹੈ, ਕਿਹਨੂੰ ਰਾਖਸ਼ਸ ਬਣਾਉਣਾ ਹੈ, ਕਿਹਨੂੰ ਸੁਰ ਬਣਾਉਣਾ ਹੈ, ਕਿਹਨੂੰ ਅਸੁਰ ਬਣਾਉਣਾ ਹੈ, ਕਿਹਨੂੰ ਦੇਸ਼ ਭਗਤ ਬਣਾਉਣਾ ਹੈ, ਕਿਹਨੂੰ ਗਦਾਰ ਬਣਾਉਣਾ ਹੈ। ਇਹ ਇਹਨਾਂ ਕੋਲ ਐਕਸਪਰਟੀਜ਼ 4000 ਸਾਲ ਦੀ ਹੈ ਕਿ ਕਿਹਨੂੰ ਕੀ ਨੈਰੇਟਿਵ ਸਿਰਜਣ ਦੇ ਵਿੱਚ, ਔਰ ਫਿਰ ਇੰਨੀ ਜ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਅਲਟੀਮੇਟਲੀ ਸਾਰੇ ਉਹਨੂੰ ਫੋਲੋ ਕਰਦੇ ਨੇ। ਜੇ ਉਹਦੇ ਸਾਹਮਣੇ ਕੋਈ ਖਲੋਣਾ ਵੀ ਚਾਹੁੰਦਾ ਤੇ ਉਹ ਉੜ ਜਾਂਦਾ ਹੈ, ਕਿਉਂਕਿ ਇੰਨੀ ਤੇਜ਼ੀ ਨਾਲ ਉਹ ਨੈਰੇਟਿਵ ਫੈਲਾਇਆ ਜਾਂਦਾ ਹੈ। ਹੁਣ ਜਦੋਂ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕੋਲਡ ਬਲੱਡਡ ਮਰਡਰ ਹੋਇਆ, ਸਾਹਮਣੇ ਸੀ ਕਿ ਕਿਵੇਂ ਇੱਕ ਪਲੈਨਡ ਤਰੀਕੇ ਨਾਲ 24 ਘੰਟੇ ਪਹਿਲਾਂ ਸਿਕਿਉਰਿਟੀ ਵਿਦਡਰਾ ਕੀਤੀ ਜਾਂਦੀ ਹੈ। ਸਿੱਧੂ ਮੂਸੇਵਾਲਾ ਦੀ ਡੈਥ ਤੋਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਦੇ ਉਹਦੇ ਇੰਟਰਵਿਊ ਜਿਹੜੇ ਪਿੰਡਾਂ ਵਾਲਿਆਂ ਨੂੰ ਯੂਲੋਜਾਈਜ਼ ਕਰਦੇ ਨੇ, ਜਿਹੜੇ ਹਥਿਆਰਾਂ ਦੀ ਸਿੱਖਾਂ ਦੇ ਮੀਰੀ ਪੀਰੀ ਦੇ ਕਨਸੈਪਟ ਦੀ ਐਡਵੋਕੇਸੀ ਕਰਦੇ ਨੇ, ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ, ਔਰ ਉਸ ਸਾਰੇ 'ਚ ਜਿਹੜਾ ਇਹ ਬਿਲਕੁਲ ਔਰ ਇੱਕਦਮ ਅਜੇ ਉਹ ਮਰਡਰ ਹੋ ਕੇ ਉਸ ਦੀ ਅਜੇ ਡੈੱਡ ਬਾਡੀ ਵੀ ਨਹੀਂ ਸੀ ਜਿਹੜੀ ਹੈ ਉਸ ਦਾ ਪੋਸਟਮਾਰਟਮ ਹੋਇਆ ਕਿ ਇੱਕਦਮ ਆ ਗਿਆ ਕਿ ਜੀ ਗੋਲਡੀ ਬਰਾੜ ਕੈਨੇਡਾ ਤੋਂ, ਔਰ ਇੱਕ ਆਪਣਾ ਜਰਨਲਿਸਟ ਉਹਨਾਂ ਨੇ ਖੜਾ ਕਰਕੇ ਨੈਰੇਟਿਵ ਬਣਾ ਉਹਦੀ ਜੀ ਉਹ ਫਲਾਣਾ ਕੱਦੂ ਖੇੜਾ ਕਿ ਕਿਹਨੂੰ ਮਾਰਿਆ ਸੀ ਮਿੱਠੂ, ਉਹਨੂੰ ਉਹਦਾ ਬਦਲਾ ਲਿਆ, ਇਹ ਬਿਸ਼ਨੋਈ ਗੈਂਗ ਹੋ ਸਕਦੀ ਹੈ ਫਲਾਣ। ਔਰ ਤੁਸੀਂ ਦੇਖੋਗੇ ਕਿ ਅੱਜ ਅਸੀਂ 21 ਜੂਨ ਨੂੰ ਇਹ ਗੱਲ ਕਰ ਰਹੇ ਹਾਂ, 29 ਮਈ ਤੋਂ ਲੈ ਕੇ ਮੀਡੀਆ ਭਰਿਆ ਹੁੰਦਾ ਰੋਜ਼ ਕਿ ਚਲੇ ਗਈ ਦਿੱਲੀ ਪੁਲਿਸ ਨੇ ਰਿਮਾਂਡ ਲੈ ਲਿਆ, ਹੁਣ 2 ਗੈਂਗਸਟਰ ਇੱਥੇ ਆ ਗਏ, ਹੁਣ ਹਥਿਆਰ ਫਲਾਣੇ ਫੜ ਲਏ, ਹੁਣ ਟਿਮਕੇ ਫੜ ਲਏ। ਉਹ ਇੰਨਾ ਕੁ ਭੰਬਲ ਭੂਸਾ ਕ੍ਰੀਏਟ ਕਰਤਾ ਕਿ ਜਿਹੜਾ ਇਮੀਡੀਏਟ ਮੰਗ ਸੀ ਕਿ ਭਾਈ ਜਸਟਿਸ ਮਿਲੇ, ਔਰ ਆਮ ਲੋਕਾਂ ਦੀ ਤਾਂ ਕਲੀਅਰ ਪਰਸੈਪਸ਼ਨ ਸੀ ਕਿ ਵੀ ਇਹ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਹੈ ਇਹ ਏਜੰਸੀਆਂ ਨੇ ਕਰਾਇਆ, ਉਹਦੇ 'ਚ ਬਿਸ਼ਨੋਈ ਨੂੰ ਵਰਤਿਆ ਕਿ ਕਿਸੇ ਹੋਰ ਗੜਬੋਈ ਨੂੰ ਵਰਤਿਆ, ਇਹ ਨਾਂ ਨੇ ਜਿਹੜੇ ਖੜੇ ਕੀਤੇ ਗਏ ਨੇ। ਲੇਕਿਨ ਫੌਰਨ ਅਸੀਂ ਦੇਖ ਰਹੇ ਹਾਂ ਕਿ ਵੀ ਉਹਨਾਂ ਨੂੰ ਹੁਣੇ ਲੱਗਦਾ ਹੈ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਸ਼ੱਕ ਵੀ ਹੁੰਦਾ ਚਲਾ ਜਾ ਰਿਹਾ ਹੈ। ਦਿੱਲੀ ਪੁਲਿਸ ਦਾ ਨੈਰੇਟਿਵ ਹੋਰ ਹੁੰਦਾ ਹੈ, ਪੰਜਾਬ ਉਹਨਾਂ ਨੇ ਕਿਹਾ ਜੀ ਇਹ ਸਾਰਿਆਂ ਦਾ ਜਿਹੜਾ ਉਹ ਪੁਆੜੇ ਦੀ ਜੜ ਹੀ ਮੁਕਾਓ। ਅੱਜ ਦੀ ਮੇਨ ਸਟੋਰੀ ਉਹਨਾਂ ਦੀ PTI ਨਿਊਜ਼ ਏਜੰਸੀ ਦੀ ਔਰ IANS ਦੀ ਹੈ, ਪਾਕਿਸਤਾਨ's role under scanner in Sidhu Moosewala murder. Pakistan's ISI has been found responsible in supplying drugs, arms and ammunition to Punjab-based criminals. ਪਹਿਲੀ ਗੱਲ ਤਾਂ ਇਹ ਸਾਬਤ ਕਰਨ ਦੀ ਹਾਲਾਂ ਕੋਈ ਕਨੈਕਸ਼ਨ ਬੰਬਈ ਕੋਈ ਗੁਜਰਾਤ ਮੀਡੀਆ 'ਚ ਇਹ ਹੈ, ਪਰ ਇਹਨੂੰ ਤੁਸੀਂ ਪੰਜਾਬ ਨਾਲ ਜੋੜੋ, ਪੰਜਾਬ ਵਾਲਿਆਂ ਨੂੰ ਕ੍ਰਿਮੀਨਲ ਬਣਾਓ, ਉਹ ਕ੍ਰਿਮੀਨਲ ਬਣਾਉਣ ਲਈ ਫਿਰ ISI ਦਾ ਰੋਲ ਕਰੋ, ਫਿਰ ਡਰੋਨਸ ਲੈ ਆਓ। ਵੀ ਸਾਰੀ ਸਟੋਰੀ 'ਚ ਇਹੀ ਹੈ ਕਿ ਇਹ ਜਿਹੜਾ ਪਾਰਟ ਹੈ the investigation and interrogation of the accused in the Sidhu Moosewala murder case has indicated the role of some elements across the border in providing arms and ammunition to the shooters, official sources said। ਔਰ ਹਾਲਾਂ 3 ਹਫ਼ਤੇ ਬੀਤਣ ਬਾਅਦ ਵੀ ਜਿਹੜੇ ਹਥਿਆਰ ਮਰਡਰ ਲਈ ਵਰਤੇ ਗਏ ਉਹਦੇ 'ਚ ਕੋਈ ਬਰਾਮਦ ਨਹੀਂ ਹੋਇਆ, ਕੋਈ ਬਰਾਮਦ ਨਹੀਂ ਹੈ। ਔਰ ਇਹ ਕਹਿਣ ਨੂੰ ਤਾਂ ਇਹ ਜ਼ਰੂਰ ਕਹਿ ਰਹੇ ਨੇ ਕਿ ਵੀ ਇਹ ਜਿਹੜੀਆਂ ਸ਼ਿਪਮੈਂਟਸ ਆਈਆਂ
terrorists and gangsters are currently using AN-94 assault rifles, C-30 pistol, Beretta pistol, Glock 17, rocket propelled grenade weapons। ਪਰ ਜਿਹੜਾ AN-94 ਕਿਹਾ, ਪਹਿਲਾਂ AK-47 ਕਿਹਾ ਗਿਆ, ਹੁਣ ਕੋਈ ਹਥਿਆਰ ਅਜੇ ਤੱਕ ਜਿਹੜੀ ਉਹਦੀ ਦਿਖਾ ਦੇਣਗੇ ਬਰਾਮਦਗੀ ਵੀ, ਬਾਕੀ ਵੀ ਦੱਸ ਦੇਣਗੇ, ਇਹ ਵੀ ਉਹਨਾਂ ਤੋਂ ਕਹਾ ਦੇਣਗੇ ਜੀ ਚਲੋ ਤੁਸੀਂ ਵਾਅਦਾ ਮੁਆਫ ਬਣ ਜਾਓ ਕਿ ਤੁਹਾਨੂੰ ISI ਨੇ ਸਪਲਾਈ ਕੀਤੀ ਔਰ ਤੁਹਾਡੀ ਜਿਹੜੀ ਇਹ ਸਜ਼ਾ ਘੱਟ ਹੋਏਗੀ। ਹੁਣ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਭਾਈ ਇਹ ਜਿਹੜੇ ਨੇ ISI in the preliminary interrogation of accused Priya Worth, it was revealed that he got the consignment of weapons from Pakistan। ਹੁਣ ਜਿਹੜਾ ਉਹ ਪ੍ਰਿਆ ਵਰਤ ਦਿੱਲੀੋਂ ਚੁੱਕ ਕੇ ਲਿਆਂਦਾ ਉਹਨੂੰ ਉਹਨਾਂ ਨੇ ਕਿਹਾ ਜੋ ਮੰਨ ਗਿਆ ਕਿ ਵੀ ਇਹ ਤਾਂ ਜਿਹੜੇ ਹਥਿਆਰ ਨੇ ਉਹ ਪਾਕਿਸਤਾਨ ਤੋਂ ਆਏ ਸੀ ਔਰ ਇਹ ਡਰੋਨਸ ਰਾਹੀਂ ਜਿਹੜਾ ਡ੍ਰੌਪਿੰਗ ਦਾ ਵੈਪਨਸ ਹੈਵ ਕਮ ਇਨ ਦਾ 4 kg ਡਰੋਨਸ ਰਾਹੀਂ। ਉਹਦੇ ਲਈ ਪਹਿਲਾਂ ਹੀ ਉਹਨਾਂ ਨੇ ਨੈਰੇਟਿਵ ਸਿਰਜਿਆ ਹੋਇਆ। ਉਹਨਾਂ ਨੇ ਕਿਹਾ ਦੇਖੋ ਜੀ 9 ਮਈ ਨੂੰ ਜਿਹੜਾ ਰਾਕਟ ਪ੍ਰੋਪੈਲਡ ਗ੍ਰੇਨੇਡ ਅਟੈਕ ਹੋਇਆ ਸੀ ਮੋਹਾਲੀ ਪੰਜਾਬ ਇੰਟੈਲੀਜੈਂਸ ਦੇ ਆਫਿਸ ਦੇ ਉੱਤੇ, ਇਹ ਵੀ ਉਸ ਦੀ ਕਵਾਇਦ ਸੀ। और now we recovered 8 high explosive grenades along with under barrel grenade फलाना फलाना फलाना। और ये सारे जड़े ने ये पाकिस्तान ने सप्लाई किए। नाल ही स्टोरी है कि जी वो इन्ने प्रिपेयर्ड सी कि जे वो गोलियां नाल ना मरदा जो उन्होंने AK-47 कदे AN-94 कहते हैं, फिर उन्होंने एज ए बैकअप ਗਰਨੇਡ ਰੱਖਿਆ ਹੋਇਆ ਸੀ, ਫਿਰ ਉਹਨਾਂ ਨੇ ਗਰਨੇਡ ਸੁੱਟਣਾ ਸੀ। ਸੋ ਆਲਰੇਡੀ ਜਿਹੜਾ ਅਸੀਂ ਪਹਿਲੇ ਦਿਨ ਤੋਂ ਇਹ ਕਿਹਾ ਕਿ ਭਾਈ ਬ੍ਰਾਹਮਣ ਦੀ ਸਰਵਾਈਵਰ ਭੰਬਲ ਭੂਸੇ 'ਚ ਹੈ, ਭੰਬਲ ਭੂਸਾ ਉਹਨਾਂ ਨੇ ਪਾਇਆ, ਰੱਜ ਕੇ ਪਾਇਆ ਔਰ ਹੁਣ ਸਾਰਾ ਕੁਝ ਪਾਕਿਸਤਾਨ ਦੇ ਖਾਤੇ ਪਾ ਦਿੱਤਾ ਹੈ। ਇਹਦੇ ਤੋਂ ਹੀ ਫਿਰ ਜਿਹੜੀ ਕਿਸੇ ਨੇ ਬਣਾਈ ਸੀ ਫਿਲਮ ਜੈ ਬੋਲੋ ਬੇਈਮਾਨ ਕੀ ਜੈ ਬੋਲੋ, ਹੁਣ ਜੈ ਬੋਲੋ ਅਸੀਂ ਕਲੋਜ਼ਿੰਗ 'ਚ ਜਿਵੇਂ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ। ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਇੱਕ ਪਛਾਣ ਜੀ ਕਾ ਇੱਕੋ ਰੱਖਣ ਹਾਰ, ਇਕਸ ਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ, ਤਿਸ ਸਰਣ ਆਈ ਸਦਾ ਸੁਖ, ਪਾਰ ਬ੍ਰਹਮ ਕਰਤਾਰ, ਮਨ ਮੇਰੇ ਸਗਲ ਉਪਾਵ ਤਿਆਗ, ਗੁਰ ਪੂਰਾ ਆਰਾਧ ਨਿਤ, ਇਕਸ ਕੀ ਲਿਵ ਲਾਗ ਰਹਾਓ। ਰਹਾਓ ਦੀ ਤੁਕ ਤੋਂ ਅਸੀਂ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਮਨ ਬਾਕੀ ਹੋਰ ਸਾਰੇ ਤੌਰ ਤਰੀਕੇ ਛੱਡ ਦੇ, ਉਸ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਅਲਵਿਦਾ ਕਰ ਦੇ। ਗੁਰ ਪੂਰਾ ਆਰਾਧ ਨਿਤ, ਰੋਜ਼ਾਨਾ ਪੂਰੇ ਗੁਰੂ ਦੀ ਆਰਾਧਨਾ ਕਰ, ਇਕਸ ਕੀ ਲਿਵ ਲਾਗ, ਉਸ ਇੱਕ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਸ ਵਾਹਿਗੁਰੂ ਦੀ ਇਬਾਦਤ, ਉਸ ਰੱਬ ਦੀ ਰਬੁਲ ਆਲਮੀਨ ਉਸ ਦੇ ਨਾਲ ਆਪਣਾ ਆਪਾ ਜੋੜ ਲੈ, ਬਾਕੀ ਸਾਰੇ ਖਿਲਾਰੇ ਪਸਾਰੇ ਇਹ ਛੱਡ ਦੇ। ਇੱਕ ਪਛਾਣ ਜੀ ਕਾ ਇੱਕੋ ਰੱਖਣਹਾਰ, ਇੱਕੋ ਹੀ ਉਹ ਵਾਹਿਗੁਰੂ ਸਾਡੇ ਅੰਦਰ ਵਸਦਾ ਹੈ, ਉਹੀ ਸਾਡਾ ਰੱਖਣਹਾਰ ਹੈ। ਇਕਸ ਕਾ ਮਨ ਆਸਰਾ, ਮਨ ਨੂੰ ਉਸੇ ਇੱਕੋ ਦੇ ਆਸਰੇ ਦੀ ਦਾ ਤਕੀਆ ਮੰਗ। ਇੱਕੋ ਪ੍ਰਾਣ ਆਧਾਰ, ਪ੍ਰਾਣ ਆਧਾਰ ਹੈ ਜੀਵਨ ਦਾ ਸਾਡਾ ਬੇਸ ਉਹੀ ਵਾਹਿਗੁਰੂ ਹੈ। ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ, ਉਸ ਵਾਹਿਗੁਰੂ ਦੀ ਸ਼ਰਨ 'ਚ ਜਾਣ ਨਾਲ ਜਿਹੜਾ ਕਰਤਾਰ ਹੈ, ਕ੍ਰੀਏਟਰ ਹੈ, ਜਿਸ ਦੀ ਸ਼ਰਨ ਰੈਫਿਊਜ ਜਾਣ ਨਾਲ ਸਾਰੇ ਸੁੱਖ ਹਾਸਲ ਹੁੰਦੇ ਨੇ, ਉਸ ਦੇ ਨਾਲ ਤੂੰ ਜੁੜ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ, ਇਕਸ ਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ, ਸੋ ਪ੍ਰਭ ਮਨੋ ਨਾ ਵਿਸਰੈ, ਜਿਨ ਸਭ ਕਿਛ ਵਸ ਕੀਤਾ। ਕਿ ਉਹੀ ਵਾਹਿਗੁਰੂ ਸਾਡਾ ਭਰਾ, ਦੋਸਤ, ਮਾਤਾ ਪਿਤਾ ਹੈ। ਜਦੋਂ ਅਸੀਂ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਹੋਂ ਕਿਹਾ ਕਾੜਾ ਜੀ। ਫਿਰ ਮੈਨੂੰ ਕੋਈ ਫਿਕਰ ਸ਼ੰਸ਼ਾ ਨਹੀਂ ਹੈ, ਤੂੰ ਹੀ ਮੇਰਾ ਸਭ ਕੁਛ ਹੈ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ, ਇਕਸ ਕੀ ਮਨ ਟੇਕ ਹੈ। ਸਿਰਫ ਉਸ ਵਾਹਿਗੁਰੂ ਦੇ ਉੱਤੇ ਟੀਕ ਰੱਖੋ, ਜਿਨ ਜੀਓ ਪਿੰਡ ਦਿੱਤਾ, ਜਿਹਨੇ ਮਨ ਵੀ ਤੇ ਤਨ ਵੀ ਸਾਨੂੰ ਇਹ ਖੂਬਸੂਰਤ ਵਜੂਦ, ਸਰੀਰ, ਰੂਹ ਔਰ ਸਾਨੂੰ ਬੋਡੀ ਦਿੱਤੀ ਹੈ। ਸੋ ਪ੍ਰਭ ਮਨੋ ਨਾ ਵਿਸਰੈ, ਜਿਨ ਸਭ ਕੁਛ ਵਸ ਕੀਤਾ। ਕਿ ਉਹ ਵਾਹਿਗੁਰੂ ਜਿਹਦੇ ਵਸ ਵਿੱਚ ਸਭ ਕੁਛ ਹੈ, ਕੁੱਲ ਆਲਮ ਨੂੰ ਜਿਹਦੇ ਤੇ ਆਲਮ ਤੇ ਜਿਹਦਾ ਕੰਟਰੋਲ ਹੈ, ਕਰਨ ਕਰਾਣ ਹਾਰ ਹੈ, ਉਸ ਵਾਹਿਗੁਰੂ ਨੂੰ ਯਾਦ ਰੱਖ। ਘਰ ਇੱਕੋ ਬਾਹਰ ਇੱਕੋ, ਥਾਨ ਥਨੰਤਰ ਆਪ, ਜੀ ਜੰਤ ਸਭ ਜਿਨ ਕੀਏ, 8 ਪਹਿਰ ਤਿਸ ਜਾਪ, ਇਕਸ ਸੇਤੀ ਰਤਿਆਂ, ਨਾ ਹੋਵੀ ਸੋਗ ਸੰਤਾਪ। ਕਿ ਉਹੀ ਵਾਹਿਗੁਰੂ ਜਿਹਨੂੰ ਅਸੀਂ ਕਹਿੰਦੇ ਹਾਂ ਘਰ ਬਾਹਰ
ਤੇਰਾ ਪਰਵਾਸਾ ਤੂੰ ਸਭ ਕੇ ਹੈ ਸੰਗ। ਹਾਂ, ਤੂੰ ਸਭ ਕੇ ਹੈ ਸੰਗ, ਕਿ ਘਰ ਵੀ ਤੇ ਬਾਹਰ ਵੀ, ਯਾਨੀ ਅੰਦਰ ਵੀ ਬਾਹਰ ਵੀ, ਅਸੀਂ ਜਿੱਥੇ ਜਾਈਏ, ਜਹਾਂ ਜਾਈਏ ਤਹਾਂ ਸੁਹੇਲੇ, ਕਿ ਜਿੱਥੇ ਅਸੀਂ ਜਾਈਏ ਉੱਥੇ ਤੂੰ ਸੁਹੇਲਾ ਸੋਹਣੇ ਰੱਖਿਆ ਕਰਦਾ। ਘਰ ਇੱਕੋ ਬਾਹਰ ਇੱਕੋ, ਥਾਨ ਥਨੰਤਰ ਆਪ, ਤੂੰ ਹੀ ਥਾਨ ਹੈ, ਤੂੰ ਹੀ ਜੀ ਜੰਤ ਸਭ ਜਿਨ ਕੀਏ, 8 ਜਿਹਨੇ ਸਾਰੀ ਕ੍ਰੀਏਸ਼ਨ ਕੀਤੀ ਹੈ, ਉਸ ਨੂੰ 8 ਪੈਰ ਹਰ ਪਲ ਉਸ ਨੂੰ ਯਾਦ ਕਰ। ਜੇ ਇੱਕ ਉਸ ਵਾਹਿਗੁਰੂ ਦੇ ਨਾਲ ਅਸੀਂ ਰੱਤ ਜਾਈਏ, ਇਮਰਸ ਹੋ ਜਾਈਏ, ਉਸ ਦੇ ਨਾਲ ਲਿਪਟ ਜਾਈਏ, ਉਸ ਦੇ ਵਿੱਚ ਸਾਡੀ ਪ੍ਰੀਤ ਸਿਮਟ ਜਾਏ, ਉਸ ਦੇ ਨਾਲ ਹੀ ਚੰਬੜ ਜਾਈਏ, ਉਸ ਦਾ ਪੱਲਾ ਅੰਚਲ ਗਹਿ ਕੇ ਸਾਧਕਾ, ਉਸ ਗੁਰੂ ਦਾ ਪੱਲਾ ਫੜ ਲਈਏ, ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ। ਫਿਰ ਸੋਗ ਔਰ ਸੰਤਾਪ ਦਾ ਪਛਤਾਵਾ ਹੁੰਦਾ ਹੈ, ਸੋਗ ਦੁੱਖ ਹੁੰਦਾ ਹੈ, ਫਿਰ ਦੁੱਖ ਤੇ ਪਛਤਾਵਾ ਨਾਂ ਦੀਆਂ ਕੋਈ ਚੀਜ਼ਾਂ ਨਹੀਂ ਰਹਿੰਦੀਆਂ। ਤੇ ਅਖੀਰ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਪਾਰ ਬ੍ਰਹਮ ਪ੍ਰਭ ਇੱਕ ਹੈ, ਦੂਜਾ ਨਾਹੀ ਕੋਏ, ਜਿਉ ਪਿੰਡ ਸਭ ਤਿਸ ਕਾ, ਜੋ ਤਿਸ ਭਾਵੈ ਸੋ ਹੋਏ, ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਕਿ ਵਾਹਿਗੁਰੂ ਇੱਕ ਹੈ, ਉਹਦੇ ਬਰਾਬਰ ਹੋਰ ਕੋਈ ਨਹੀਂ। ਇਹ ਸਾਰਾ ਵਜੂਦ ਔਰ ਸਰੀਰ ਉਸ ਦਾ, ਜਿਵੇਂ ਉਸ ਨੂੰ ਚੰਗਾ ਲੱਗਦਾ ਉਵੇਂ ਹੀ ਹੁੰਦਾ। ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਕਿ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਗੁਰ ਪੂਰੈ ਪੂਰਾ ਭਇਆ, ਕਿ ਉਹ ਗੁਰੂ ਪੂਰਾ। ਔਰ ਇਹ ਜਦੋਂ ਤੂੰ ਉਸ ਨਾਨਕ, ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਤੂੰ ਉਸ ਨੂੰ ਜਪੇਂਗਾ, ਉਸ ਦੇ ਨਾਲ ਜੁੜੇਂਗਾ, ਤੇ ਇਸ ਗੱਲ ਦੀ ਸਮਝ ਆਏਗੀ ਕਿ ਨਾਨਕ ਸੱਚਾ ਸੋਏ। ਕਿ ਜੇ ਕੋਈ ਅਲਟੀਮੇਟ ਟਰੂਥ ਹੈ, ਦਾ ਓਨਲੀ ਟਰੂਥ ਹੈ, ਤਾਂ ਉਹ ਵਾਹਿਗੁਰੂ ਹੈ, ਉਹ ਅੱਲਾਹ ਤਾਲਾ ਹੈ, ਉਹ ਰੱਬੁਲ ਆਲਮੀਨ ਹੈ, ਉਹ ਰਾਮ ਹੈ, ਜਿਹੜਾ ਰਮਿਆ ਹੋਇਆ ਸਭ ਦੇ ਵਿੱਚ, ਦਸ਼ਰਥ ਦਾ ਬੇਟਾ ਰਾਮ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।